ਸਲਾਮ ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਰੇ ਸਭ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮਲਿਕ ਜੀ। ਮਸੂਦ ਜੀ ਆਇਆਂ। ਬਹੁਤ ਧੰਨਵਾਦ ਪਰਵੀਨ। ਮੇਰੇ ਵੱਲੋਂ ਵੀ ਸਭ ਦਰਸ਼ਕਾਂ ਨੂੰ, ਸਭ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ, ਸਤਿ ਸ੍ਰੀ ਅਕਾਲ। ਅੱਜ ਦੇ ਅਪਡੇਟ ਪਾਕਿਸਤਾਨ 'ਚ ਆਪ ਸਭ ਦਾ ਬੜਾ ਨਿੱਘਾ ਜਿਹਾ ਸਵਾਗਤ ਹੈ। ਅਮਰੀਕਾ ਦੇ ਵਿੱਚ ਅੱਜ 7 ਮਈ ਹੈ ਜਿਹੜੀ ਉਹਦਾ ਦਿਨ ਡੁੱਬ ਚੁੱਕਿਆ ਹੈ ਔਰ ਪਾਕਿਸਤਾਨ 'ਚ 8 ਮਈ ਸਾਲ 2026 ਦਾ ਦਿਨ ਚੜ ਚੁੱਕਿਆ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਵੱਡੀਆਂ ਖਬਰਾਂ ਦੇ ਇਸ ਬੁਲੇਟਿਨ, ਖਾਸ ਖਬਰਾਂ ਦੇ ਇਸ ਬੁਲੇਟਿਨ 'ਚ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ। ਅਸੀਂ ਪੰਜਾਬੀ ਰੇਡੀਓ ਯੂਐਸਏ ਦੇ ਫ੍ਰੈਸਨੋ ਕੈਲੀਫੋਰਨੀਆ ਸਟੂਡੀਓਜ਼ ਤੋਂ ਆਪ ਸਭ ਦੇ ਰੂਬਰੂ ਹਾਂ। ਇਹ ਖਬਰਾਂ ਹਫ਼ਤੇ 5 ਦਿਨ ਮੰਡੇ ਟੂ ਫਰਾਈਡੇ ਤੁਹਾਡੇ ਲਈ ਪੇਸ਼ ਕੀਤੀਆਂ ਜਾਂਦੀਆਂ ਤੇ ਜੇ ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤੇ ਟੈਲੀਫੋਨ ਨੰਬਰ ਦੱਸਣੀ ਹੈ ਪਰਵੀਨ ਜੀ 408 272 5200 4082725200। ਵਧਦੀਆਂ ਖਬਰਾਂ ਹਲੇ ਜੀ। ਉਮੀਦ ਹੈ ਅਮਰੀਕਾ ਤੇ ਈਰਾਨ ਛੇਤੀ ਹੀ ਕੋਈ ਸਮਝੌਤਾ ਕਰ ਲੈਣਗੇ। ਪਾਕਿਸਤਾਨ ਦਾ ਸਰਕਾਰੀ ਬਿਆਨ, ਕੀ ਜਾਣਕਾਰੀ ਹੈ ਮਸੂਦ? ਪਾਕਿਸਤਾਨੀ ਫਾਰਨ ਆਫਿਸ ਵੱਲੋਂ ਜੀ ਪੱਤਰਕਾਰਾਂ ਦਾ ਇਕੱਠ ਕੀਤਾ ਗਿਆ, ਇਲੈਕਟ੍ਰੋਨਿਕ ਮੀਡੀਆ, ਅਖਬਾਰਾਂ, ਰੇਡੀਓ, ਟੀਵੀ ਸਾਰਿਆਂ ਦਾ, ਤੇ ਉੱਥੇ ਇਹ ਗੱਲਬਾਤ ਹੈ ਜਿਹੜੀ ਇਹ ਹੋਈ ਹੈ। ਜਦੋਂ ਇਹ ਸਵਾਲ ਚੁੱਕਿਆ ਗਿਆ ਕਿ ਅਮਰੀਕਾ ਈਰਾਨ ਗੱਲਬਾਤ ਕਿੱਥੇ ਹੈ, ਉਹਨਾਂ ਆਖਿਆ ਕਿ ਜੀ ਇਹ ਸਾਡੇ ਜਿਹੜੇ ਡਿਪਲੋਮੈਟਿਕ ਕੁਝ ਅਦਬ ਆਦਾਬ ਜ਼ਾਬਤੇ ਅਸੂਲ ਨੇ ਉਹਨਾਂ ਦੇ ਵਿੱਚ ਰਹਿ ਕੇ ਅਸੀਂ ਨਹੀਂ ਕਿ ਕੋਈ ਗੱਲ ਇਹਦੇ ਤੇ ਕਰ ਸਕਦੇ, ਪਰ ਇਹ ਦੱਸਣ ਸਕਦੇ ਆ ਕਿ ਇਹ ਸਮਝੌਤਾ ਹੈ ਜਿਹੜਾ ਇਹ ਬਿਲਕੁਲ ਨੇੜੇ ਅਪੜਿਆ ਔਰ ਅਸੀਂ ਦੋਵੇਂ ਜਿਹੜੇ ਫਰੀਕ ਨੇ ਯਾਨੀ ਅਮਰੀਕਾ ਔਰ ਈਰਾਨ ਉਮੀਦ ਕਰਨੇ ਆ ਕਿ ਛੇਤੀ ਇਹ ਕਿਸੇ ਸਮਝੌਤੇ ਤੇ ਅਪੜ ਜਾਣਗੇ। ਉਸ ਤੋਂ ਬਾਅਦ ਫਿਰ ਸਵਾਲ ਹੋਇਆ ਕਿ ਜੀ ਇਹ ਸਮਝੌਤਾ ਕਿਸ ਕਿਸਮ ਦਾ ਹੈ, ਕੌਣ ਮੰਨ ਰਿਹਾ, ਕੀ ਕਰ ਰਿਹਾ? ਉਹਦੇ ਤੇ ਫਿਰ ਉਹਨਾਂ ਸਟ੍ਰੇਟ ਫਾਰਵਰਡ ਜਵਾਬ ਦਿੱਤਾ ਕਿ ਸਾਨੂੰ ਨਹੀਂ ਪਤਾ ਕਿ ਇਹ ਸਮਝੌਤਾ ਜਿਹੜਾ ਉਹ ਇੱਕ ਸਫੇ ਦਾ ਹੋਏਗਾ ਕਿ ਕਈ ਸਫਿਆਂ ਦਾ ਹੋਏਗਾ। ਬਹਰਹਾਲ ਇਹ ਸਮਝੌਤਾ ਅਗਰ ਹੋ ਜਾਂਦਾ ਹੈ ਤੇ ਪਾਕਿਸਤਾਨ ਇਹਨੂੰ ਆਪਣੀ ਸਫਾਰਤੀ ਕਾਮਯਾਬੀ ਕਹੇਗਾ। ਉਹਨਾਂ ਆਖਿਆ ਕਿ ਜੇ ਗੱਲਬਾਤ ਦਾ ਅਗਲਾ ਦੌਰ ਆ ਜਿਹੜਾ ਉਹ ਪਾਕਿਸਤਾਨ 'ਚ ਨਹੀਂ ਹੁੰਦਾ, ਅਮਰੀਕਾ ਔਰ ਈਰਾਨ ਇੰਡੀਆ ਜਾ ਕੇ ਬਹਿ ਜਾਂਦੇ ਨੇ, ਤੇ ਫਿਰ ਉਹਨਾਂ ਆਖਿਆ ਜੀ ਸਾਨੂੰ ਇਹਦੇ ਤੇ ਵੀ ਇਤਰਾਜ਼ ਨਹੀਂ। ਪਾਕਿਸਤਾਨ ਕਿਰਦਾਰ ਨਿਭਾਉਣ ਵਾਸਤੇ ਆਪਣਾ ਕੰਮ ਆ ਜਿਹੜਾ ਉਹ ਕਰਦਾ ਰਹੇਗਾ। ਦੋਵੇਂ ਮੁਲਕਾਂ ਦੇ ਸੁਨਾਹ ਜਿਹੜੇ ਆਉਂਦੇ ਨੇ ਅਸੀਂ ਦੋਵਾਂ 'ਚ ਐਕਸਚੇਂਜ ਕਰੀ ਆਂਡੇ। ਜੇ ਕਿਤੇ ਹੋਰ ਬਹਿ ਕੇ ਵੀ ਇਹ ਗੱਲਬਾਤ ਕਰਕੇ ਸਮਝੌਤੇ ਦੀ ਸ਼ਕਲ ਦੇ ਦਿੰਦੇ ਨੇ ਉਹਨੂੰ ਤੇ ਪਾਕਿਸਤਾਨ ਤਾਂ ਵੀ ਰਾਜ਼ੀ ਹੈ, ਤੇ ਜੇ ਪਾਕਿਸਤਾਨ ਦੇ ਵਿੱਚ ਬਹਿ ਕੇ ਗੱਲਬਾਤ ਦੇ ਨਾਲ ਇਹ ਸਮਝੌਤਾ ਹੁੰਦਾ ਆ ਤੇ ਪਾਕਿਸਤਾਨ ਨੂੰ ਬਹੁਤ ਖੁਸ਼ੀ ਹੋਏਗੀ ਇਹਦੇ ਤੇ। ਯਾਦ ਰਵੇ ਕਿ ਪਾਕਿਸਤਾਨੀ ਫਾਰਨ ਆਫਿਸ ਦਾ ਇਹ ਬਿਆਨ ਪਰਵੀਨ ਐਨ ਉਸ ਵੇਲੇ ਸਾਹਮਣੇ ਆਇਆ ਜਦੋਂ ਅਗਲੇ ਹਫਤੇ ਅਮਰੀਕਨ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣੇ ਚਾਈਨਾ ਦਾ ਫੇਰਾ ਲਾਉਣ ਜਾ ਰਹੇ ਨੇ ਔਰ ਆਸਾਂ ਜਾਗੀਆਂ ਪਈਆਂ ਕਿ ਜੇ ਕੋਈ ਸਮਝੌਤੇ ਦਾ ਰੂਪ ਹੋ ਸਕਦਾ ਹੈ ਤੇ ਉਹ ਚਾਈਨਾ ਤੋਂ ਪਾਕਿਸਤਾਨ ਵਿਜ਼ਿਟ ਕਰ ਸਕਦੇ ਨੇ। ਪਾਕਿਸਤਾਨ 'ਚ ਸਰਕਾਰੀ ਜ਼ਰੀਏ ਆਲਾ ਜ਼ਿੰਮੇਦਾਰ ਨੇ ਜਿਹੜੇ ਉਹ ਪੁਰ ਉਮੀਦ ਨੇ, ਆਸ-ਜ਼ਾਹਰ ਕਰ ਰਹੇ ਨੇ ਕਿ ਉਹ ਚਾਈਨਾ ਤੋਂ ਪਾਕਿਸਤਾਨ ਆ ਜਾਣ ਔਰ ਇਹ ਸਮਝੌਤਾ ਹੈ ਜਿਹੜਾ ਇਹਦੇ ਉੱਤੇ ਦਸਤਖਤ ਹੋਣ ਦੀ ਜਾਂ MOU ਜਾਂ ਜੋ ਵੀ ਸਾਈਨ ਹੁੰਦੇ ਨੇ ਉਹ ਰੌਣਕ ਇਸਲਾਮਾਬਾਦ 'ਚ ਲੱਗੇ, ਡੋਨਲਡ ਟਰੰਪ ਹੁਣੇ ਆਪ ਉਹਦੇ ਤੇ ਸਾਈਨ ਕਰਨ। ਪਾਕਿਸਤਾਨ ਇੱਥੇ ਤੱਕ ਸੁਪਨੇ ਵੇਖਣ ਡਿਆ ਹੈ ਤੇ ਇਹ ਮਾਮਲੇ ਅੱਗੇ ਤੁਰੇ। ਫਿਰ ਉਹਨਾਂ ਪਾਣੀ ਦੇ ਜਿਹੜੇ ਭਾਰਤ ਦੇ ਨਾਲ ਮਸਲੇ ਨੇ ਉਹਨਾਂ ਤੇ ਵੀ ਗੱਲਬਾਤ ਹੋਈ। ਉਹਨਾਂ ਆਖਿਆ ਜੀ ਬਿਲਕੁਲ ਇਹਦੇ ਤੇ ਨਜ਼ਰ ਰੱਖਣ ਡੇ ਆ, ਅਸੀਂ ਇਹ ਵੀ ਨਜ਼ਰ ਰੱਖੀਏ ਕਿ ਭਾਰਤ ਜਿਹੜਾ ਅਸਲਾ ਖਰੀਦਣ ਡਿਆ ਆ ਉਹਦਾ ਅਸੀਂ ਕੀ ਕੰਮ ਕਰਨਾ ਹੈ ਔਰ ਕੀ ਉਹਦਾ ਤੋੜ ਕੱਢਣਾ ਹੈ। ਅਫਗਾਨਿਸਤਾਨ ਦੇ ਮਾਮਲੇ ਦੇ ਉੱਤੇ ਵੀ ਗੱਲਬਾਤ ਹੋਈ। ਭਰਵੀਂ ਗੱਲਬਾਤ ਦੇ ਵਿੱਚ ਮੋਢਾ ਜਿਹੜਾ ਜਾਂ ਬਹੁਤਾ ਵੇਲਾ ਜਿਹੜਾ ਗੱਲਬਾਤ ਤੇ ਉਹ ਈਰਾਨ ਅਮਰੀਕਾ ਸਮਝੌਤਾ ਜਿਹੜਾ ਉਹਦੇ ਤੇ ਹੀ ਉਹਨਾਂ ਨੇ ਫੋਕਸ ਰੱਖਿਆ ਜੀ। ਜੋ ਕੋਈ ਸਾਊਦੀ ਅਰਬ ਲਈ ਖਤਰਾ ਹੈ ਉਹ ਸਾਡੇ ਲਈ ਵੀ ਖਤਰਾ ਹੈ। ਟ੍ਰੇਲਰ ਵਿਖਾ ਦਿੱਤਾ ਹੈ, ਭਾਰਤ ਕੁਝ ਵੀ ਕਰਨ ਤੋਂ ਪਹਿਲੇ ਸੋਚ ਲਵੇ, ਐਰ ਕੀ ਜਵਾਬ ਡਾਢਾ ਦੇਾਂਗੇ ਆਖਣਾ ਹੈ ਜੀ DGIFPR ਜੀ ਪਾਕਿਸਤਾਨੀ ਫੌਜੀ ਤਰਜਮਾਨ ਦਾ। ਬਿਲਕੁਲ। ਔਰ ਜ਼ਾਹਰ ਹੈ ਕਿ ਉਧਰ ਪਹਿਲਗਾਮ ਹਮਲੇ ਦੇ ਉੱਤੇ ਬਿਆਨ ਦਿੱਤੇ ਗਏ। ਇਧਰ ਪਾਕਿਸਤਾਨ ਨੇ ਵੀ ਹੁਣ ਮਈ ਮਹੀਨੇ 'ਚ ਜਿਹੜਾ ਅਟੈਕ ਕੀਤਾ ਔਰ ਆਖਿਆ ਅਸੀਂ ਤਬਾਹੀਆਂ ਫੇਰੀਆਂ, ਉਹ ਸੈਲੀਬ੍ਰੇਸ਼ਨ ਹੈ ਜਿਹੜੀ ਆ ਗਈ ਹੈ। ਇਹਨਾਂ ਸੈਲੀਬ੍ਰੇਸ਼ਨਾਂ ਨਹੀਂ ਤੇ ਆਵਾਮ ਦੇ ਮੂੰਹ 'ਚ ਬੁਰਕੀ ਖੋ ਕੇ ਤੇ ਡਿਫੈਂਸ ਬਜਟ ਨੇ ਜਿਹੜੇ ਉਹ ਕਿਤੇ ਦੇ ਕਿਤੇ ਅਪੜਾ ਦਿੱਤੇ ਨੇ। ਇਹ ਪ੍ਰੈਸ ਬਰੀਫਿੰਗ ਹੈ ਜਿਹੜੀ ਇਹ ਵੀ ਮੀਡੀਆ ਦੇ ਨਾਲ ਸੀਗੀ ਉਹਨਾਂ ਦੀ DGISPR ਦੀ ਲੈਫਟੀਨੈਂਟ ਜਨਰਲ ਅਹਿਮਦ ਸ਼ਰੀਫ ਚੌਧਰੀ ਹੋਣੇ। ਗੱਲਬਾਤ ਜਦੋਂ ਹੋਈ ਪਾਕਿਸਤਾਨ ਤੇ ਸਾਊਦੀ ਅਰਬ ਸਮਝੌਤੇ ਦੀ, ਜ਼ਾਹਰ ਹੈ ਸਾਊਦੀ ਅਰਬ ਔਰ ਈਰਾਨ ਇਸ ਵੇਲੇ ਵੈਰੀ ਨੇ। ਪਾਕਿਸਤਾਨ, ਈਰਾਨ, ਅਮਰੀਕਾ ਗੱਲਬਾਤ ਵੀ ਕਰਾ ਰਿਹਾ, ਮੈਂ ਗੁੰਝਲ 'ਚ ਫਸਿਆ ਪਿਆ ਹੈ ਪਰ ਨਿਕਲਿਆ ਸਾਰੀ ਪਾਸੇ ਜਾਣ ਡਿਆ। ਉੱਥੇ ਫਿਰ ਗੱਲਬਾਤ ਹੋਈ ਕਿ ਜੀ ਸਾਊਦੀ ਅਰਬ ਦੇ ਨਾਲ ਜਿਹੜਾ ਡਿਫੈਂਸ ਸਮਝੌਤਾ ਆ ਕਿ ਜੇ ਇੰਡੀਆ ਪਾਕਿਸਤਾਨ ਤੇ ਅਟੈਕ ਕਰਦਾ ਤੇ ਸਾਊਦੀ ਅਰਬ ਅਟੈਕ ਕਰੇਗਾ, ਕਿਉਂਕਿ ਜੇ ਈਰਾਨ ਸਾਊਦੀ ਅਰਬ ਤੇ ਅਟੈਕ ਕਰਦਾ ਤੇ ਪਾਕਿਸਤਾਨ ਹੁਣ ਖੁੱਲੀ ਤਰ੍ਹਾਂ ਸਾਹਮਣੇ ਹੈ ਕਿ ਜੀ ਅਸੀਂ ਦਾ ਜਵਾਬ ਦਾਂਗੇ, ਪਹਿਲਾਂ ਸਾਡੀ ਲਾਸ਼ ਤੋਂ ਲੰਘੋ ਫਿਰ ਅਗਲੇ ਪਾਸੇ ਜਾਓ। ਕੀ ਸਾਊਦੀ ਅਰਬ ਪਾਕਿਸਤਾਨ ਦੇ ਨਾਲ ਇਦਾਂ ਖਲੋਏਗਾ? ਉਹਨਾਂ ਆਖਿਆ ਕਿ ਜੀ ਇਹ ਕਲੀਅਰ ਕੱਟ ਹੈ ਕਿ ਇਹ ਡਿਫੈਂਸ ਸਮਝੌਤਾ ਦੋ ਤਰਫਾ ਹੈ। ਫਿਰ ਇਹ ਪੁੱਛਿਆ ਗਿਆ ਕਿ ਜੀ ਇਸ ਮਾਮਲੇ ਦੇ ਵਿੱਚ ਪਾਕਿਸਤਾਨ ਨੇ ਸਾਊਦੀ ਅਰਬ ਦਾ ਪਾਸਾ ਨਹੀਂ ਪਿੱਟਿਆ। ਫਿਰ ਉਹਨਾਂ ਨੇ ਇਮੋਸ਼ਨਲ ਜਿਹਾ ਜਵਾਬ ਦਿੱਤਾ ਕਿ ਦੇਖੋ ਜੀ ਹਰਮੈਨ ਸ਼ਰੀਫੈਨ, ਇਹਦੇ ਤੋਂ ਮੁਰਾਦ ਹੈ ਮੱਕਾ ਸ਼ਰੀਫ ਔਰ ਮਦੀਨਾ ਸ਼ਰੀਫ। ਇਹ ਜੀ ਦੁਨੀਆ ਭਰ ਦੀਆਂ ਜਿਹੜੀਆਂ ਇਸਲਾਮਿਕ ਫੌਜਾਂ ਆ ਉਹਨਾਂ ਦੇ ਵਿੱਚੋਂ ਰੱਬ ਦੀ ਜ਼ਾਤ ਨੇ ਸਿਰਫ ਪਾਕਿਸਤਾਨੀ ਫੌਜ ਚੁਣੀ ਔਰ ਸਾਨੂੰ ਇਸ ਗੱਲ ਤੇ ਮਾਣ ਹੋਣਾ ਚਾਹੀਦਾ ਹੈ। ਫਿਰਕਾਬਾਜ਼ੀ ਤੋਂ ਅੱਗੇ ਇਹ ਇੱਕ ਇਮੋਸ਼ਨਲ ਬਿਆਨ ਹੈ ਜਿਹੜਾ ਉਹ ਉਹਨਾਂ ਨੇ ਦਿੱਤਾ।
ਉਸ ਤੋਂ ਬਾਅਦ ਫਿਰ ਪਹਿਲਗਾਮ ਹਮਲੇ ਦੇ ਇਲਜ਼ਾਮ 'ਚ ਉਹਨਾਂ ਨੇ ਆਖਿਆ ਕਿ ਅੱਜ ਤੱਕ ਭਾਰਤ ਪੂਰੀ ਦੁਨੀਆ ਨੂੰ ਕੋਈ ਪੱਕੇ ਟੇਢ ਸਬੂਤ ਨਹੀਂ ਦੇ ਸਕਿਆ ਕਿ ਜਿਹਦੇ 'ਚ ਇਹ ਸਾਬਤ ਕਰ ਸਕੇ ਕਿ ਇਸ ਹਮਲੇ ਦੇ ਮਗਰ ਪਾਕਿਸਤਾਨ ਦਾ ਹੱਥ ਸੀਗਾ। ਔਰ ਰਹੀ ਗੱਲ ਕਿ ਆਉਣ ਵਾਲੇ ਵਕਤ ਵਿੱਚ ਸੰਦੂਰ 2 ਔਰ ਇਹ ਸਭ, ਤੇ ਯਾਦ ਰੱਖੋ ਟ੍ਰੇਲਰ ਅਸੀਂ ਵਿਖਾਤਾ ਹੈ, ਦੁਨੀਆ ਵਿੱਚ ਪਈ ਸੀਗੀ ਤੇ ਅਸੀਂ ਮਾਮਲੇ ਰੋਕ ਦਿੱਤੇ ਨੇ, ਤੇ ਨੁਕਸਾਨ ਇਸ ਤੋਂ ਅੱਗੇ ਵੀ ਫਿਕਸ ਟਾਰਗੇਟ ਨੇ ਜਿਹੜੇ ਉਹ ਸ਼ੁਰੂ 'ਚ ਵੀ ਇਹਨਾਂ ਨੇ ਵੀਡੀਓਜ਼ ਵਿਖਾਈਆਂ ਸੀਗੀਆਂ, ਇਹ ਟਾਰਗੇਟ ਅਸੀਂ ਇਹ ਵੀ ਕਰ ਸਕਦੇ ਸਾਂ, ਇਹ ਵੀ ਕਰ ਸਕਦੇ ਸਾਂ, ਇੰਨੇ ਸਕਿੰਟ ਇੰਨੇ ਮਾਈਕਰੋ ਸੈਕਿੰਡ 'ਚ ਅਸੀਂ ਇਹ ਤਬਾਹੀਆਂ ਫੇਰਨੀਆਂ ਸੀ, ਪਰ ਅਸੀਂ ਸਿਰਫ ਦੱਸਿਆ ਕਿ ਅਸੀਂ ਜਵਾਬ ਦੇਣਾ ਜਾਣਨੇ। ਫਿਰ ਇਹ ਵੀ ਉਹਨਾਂ ਨੇ ਆਖਿਆ ਕਿ ਆਪਣੇ ਤੋਂ ਕਈ ਗੁਨਾ ਤਗੜਾ ਦੁਸ਼ਮਣ ਹੈ ਜਿਹੜਾ, ਹੁਣ ਇਹ ਮਾਮਲੇ ਨੇ ਜਿਹੜੇ ਅਸੀਂ ਦੱਸ ਦਿੱਤੇ ਨੇ ਤੇ ਅਗਲਾ ਜਵਾਬ ਹੈ ਜਿਹੜਾ ਉਹ ਇਸ ਤੋਂ ਸਖਤ ਹੋਏਗਾ। ਇਹ ਪ੍ਰੈਸ ਬਰੀਫਿੰਗ ਹੈ ਜਿਹੜੀ ਉਹਦੇ 'ਚ ਸਾਰੇ ਮਾਮਲੇ ਨੇ ਜਿਹੜੇ ਇਹ ਉੱਠੇ ਜੀ। ਅਫਗਾਨਿਸਤਾਨ ਵਾਲੇ ਪਾਸਿਓਂ ਹੰਗੂ 'ਚ ਮਾਰਟਰ ਗੋਲਾ ਸੁੱਟਿਆ ਗਿਆ, ਬੱਚਿਆਂ ਦੀਆਂ ਮੌਤਾਂ ਦੀ ਵੀ ਇਤਲਾਹਾਂ ਨੇ, ਕੀ ਜਾਣਕਾਰੀ ਮਿਲੀ? ਇਹ ਜੀ ਪਹਿਲਾਂ ਤੇ ਇਹ ਦੱਸੀਏ ਕਿ ਸੂਬਾ ਖੈਬਰ ਪਖਤੂਨ ਹੰਗੂ ਕਦੀ ਟ੍ਰਾਈਬਲ ਏਰੀਆ ਸੀਗਾ, ਹੁਣ ਇਹ ਸੂਬਾ ਸਰਕਾਰ ਦਾ ਹਿੱਸਾ ਹੈ। ਫੈਡਰਲ ਗਵਰਨਮੈਂਟ ਨੇ ਜਿਹੜਾ ਉਹ ਕੀਤਾ ਉਹਨਾਂ ਇਲਾਕਿਆਂ 'ਚ ਆਂਦਾ। ਅਫਗਾਨਿਸਤਾਨ ਦਾ ਬਾਰਡਰ ਹੈ ਜਿਹੜਾ ਉੱਥੇ ਹੈ, ਟਨਲ ਇੱਕ ਪੁੱਲ ਆ, ਉੱਤੋਂ ਦੀ ਵੀ ਉਹਦੇ ਰਾਹ ਪਹਾੜੀ ਦੇ ਤੇ ਵਿੱਚੋਂ ਦੀ ਵੀ ਸੁਰੰਗ ਬਣੀ ਹੋਈ ਹੈ, ਆਈ ਜਾਈ ਵਾਸਤੇ ਵਰਤਿਆ ਜਾਂਦਾ। ਅਫਗਾਨਿਸਤਾਨ ਵਾਲੇ ਪਾਸੇ ਸ਼ਹਿਰੀ ਆਬਾਦੀ ਹੈ ਜਿਹੜੀ ਉਹਨੂੰ ਨਿਸ਼ਾਨਾ ਬਣਾਇਆ ਗਿਆ। ਪਾਕਿਸਤਾਨ ਵਾਲੇ ਪਾਸੇ ਇਹ ਆ ਕੇ ਡਿੱਗਾ। ਹਜੇ ਤੱਕ ਦੀਆਂ ਇਤਲਾਹਾਂ ਮੁਜਬ ਜਦੋਂ ਅਸੀਂ ਖਬਰ ਦੇਣ ਦੇ ਆ 3 ਹਲਾਕਤਾਂ ਹੋ ਚੁੱਕੀਆਂ ਔਰ ਹਲਾਕਤਾਂ ਦੇ ਨਾਲ 13 ਤੋਂ ਵੱਧ ਲੋਕ ਨੇ ਜਿਹੜੇ ਉਹ ਫੱਟਰ ਨੇ। ਇਹ 3 ਹਲਾਕਤਾਂ ਸਿਆਣਿਆਂ ਦੀਆਂ ਨੇ, 6 ਬੱਚੇ ਨੇ ਜਿਹੜੇ ਉਹ ਟੋਟਲ ਮੋਏ ਨੇ, ਟੋਟਲ 9 ਹਲਾਕਤਾਂ ਨੇ। ਔਰ ਕਿਹਾ ਜਾ ਰਿਹਾ ਹੈ ਕਿ ਹਜੇ ਵੀ ਇਸ ਮਾਰਟਰ ਗੋਲੇ ਦੇ ਪਾਟਣ ਦੇ ਨਾਲ ਇਹ ਬਾਜ਼ਾਰ ਦੇ ਵਿੱਚ ਜਿਹੜਾ ਇਹ ਧਮਾਕਾ ਹੋਇਆ ਰਸ਼ ਸੀਗਾ, ਹਲਾਕਤਾਂ ਹੋਰ ਵੱਧ ਸਕਦੀਆਂ ਨੇ। ਸਰਕਾਰੀ ਬਿਆਨ ਹੈ ਜਿਹੜਾ ਉਹਦੇ 'ਚ ਤਸਦੀਕ ਕੀਤੀ ਗਈ ਹੈ। ਔਰ ਅਫਗਾਨਿਸਤਾਨ ਵਾਲੇ ਪਾਸਿਓਂ ਕੋਈ ਧੜਾ ਹੈ ਜਿਹੜਾ ਉਹ ਅੱਤਗਰਦਾਂ ਦੇ ਵਿੱਚੋਂ ਜਾਂ ਅਫਗਾਨ ਤਾਲਿਬਾਨਾਂ 'ਚੋਂ ਇਹ ਮੰਨਣ ਨੂੰ ਤਿਆਰ ਨਹੀਂ ਕਿ ਇਹ ਹਮਲਾ ਉਹਨਾਂ ਨੇ ਕੀਤਾ ਤੇ ਨਾ ਇਹਦੇ ਤੇ ਉਹਨਾਂ ਨੂੰ ਕੋਈ ਬਿਆਨ ਦਿੱਤਾ ਹੈ। ਪਾਕਿਸਤਾਨ ਦਾ ਇਹ ਆਖਣਾ ਕਿ ਮਾਰਟਰ ਗੋਲਾ ਜਿਹੜਾ ਅਫਗਾਨਿਸਤਾਨ ਵਾਲੇ ਪਾਸਿਓਂ ਫਾਇਰ ਕੀਤਾ ਗਿਆ ਹੰਗੂ ਬਾਜ਼ਾਰ ਦੇ ਵਿੱਚ ਆ ਕੇ ਇਹ ਡਿੱਗਾ ਜਿੱਥੇ ਰਸ਼ ਸੀਗਾ। ਆਮ ਲੋਕਾਂ ਨੂੰ, ਆਮ ਸ਼ਹਿਰੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਆ ਔਰ ਨਾਲ ਹੀ ਫਿਰ ਹਸਪਤਾਲ ਜ਼ਰੀਏ ਦੱਸਣ ਦੇ ਨੇ ਕਿ ਹਾਲਾਤਾਂ ਵੱਧ ਸਕਦੀਆਂ ਜੀ। ਡੇਰਾ ਗਾਜ਼ੀ ਖਾਨ 'ਚ ਪ੍ਰਾਈਵੇਟ ਸਕੂਲ ਦੀ ਛੱਤ ਡਿੱਗਣ ਨਾਲ ਬੱਚਿਆਂ ਦੀਆਂ ਹਲਾਕਤਾਂ, ਪੂਰੇ ਸ਼ਹਿਰ 'ਚ ਕਹਿਰ ਮਚ ਗਿਆ ਹੈਗਾ, ਕੀ ਅਪਡੇਟ ਹੈ ਪਰਵੀਨ? ਇਹ ਪ੍ਰਾਈਵੇਟ ਸਕੂਲ ਹੈ ਔਰ ਤੁਹਾਨੂੰ ਪਤਾ ਕਿ ਪਾਕਿਸਤਾਨ 'ਚ ਪ੍ਰਾਈਵੇਟ ਸਕੂਲਾਂ ਦੇ ਹਾਲਾਤ ਕੀ ਨੇ। 5 ਮਰਲੇ ਦੀਆਂ 3 ਮੰਜ਼ਲਾਂ ਦਾ ਇੱਕ ਕੋਈ ਮਕਾਨ ਆ ਤੇ ਉਹ ਲੈ ਕੇ ਉੱਥੇ ਉਹਨਾਂ ਨੇ ਸਕੂਲ ਬਣਾਇਆ ਹੁੰਦਾ ਹੈ। ਪਤਾ ਲੱਗਦਾ ਹੈ ਕਿ ਟਾਪ ਦੀ ਛੱਤ ਜਿਹੜੀ ਉਹ ਲੈਂਟਰ ਸੀਗੀ, ਥੱਲੇ ਸਾਰੇ ਨੇ ਜਿਹੜੇ ਉਹ ਪੱਥਰ ਦੇ ਸਨ। ਜਦੋਂ ਭਾਰ ਵੱਧਦਾ ਹੈ ਇੱਕ ਛੱਤ ਡਿੱਗਦੀ ਪੂਰੇ ਦਾ ਪੂਰਾ ਮਲਬਾ ਆ ਜਾਂਦਾ ਹੈ। ਮਾਪੇ ਘਰੋਂ ਸੁਪਨੇ ਇਹ ਵੇਖ ਕੇ ਬੱਚੇ ਨੂੰ ਸਕੂਲੇ ਭੇਜਦੇ ਨੇ ਕਿ ਪੜ੍ਹ ਲਿਖ ਜਾਏਗਾ, ਕੱਲ ਨੂੰ ਜ਼ਿੰਦਗੀ ਸੋਜਲ ਹੋ ਜਾਏਗੀ, ਕੋਈ ਚੰਗੇ ਦਿਨ ਨੇ ਜਿਹੜੇ ਉਹ ਵੇਖ ਲੇਗਾ। ਕੀ ਪਤਾ ਕਿ ਮੌਤ ਦੇ ਮੂੰਹ 'ਚ ਧੱਕਣ ਡੇ ਨੇ। ਸੇਮ ਇਹੋ ਹੀ ਮਾਮਲਾ ਜਿਹੜਾ ਉਹ ਇਹ ਹੋਇਆ ਔਰ ਹਜੇ ਤੱਕ ਦੀਆਂ ਇਤਲਾਹਾਂ ਮੁਜਬ 3 ਡੈਡ ਬੋਡੀਆਂ ਕੱਢ ਲਈਆਂ ਗਈਆਂ ਨੇ। ਰੈਸਕਿਊ ਆਪਰੇਸ਼ਨ ਚੱਲ ਰਿਹਾ ਆ। ਹਸਪਤਾਲ ਫੱਟਰ ਬੱਚੇ ਨੇ ਜਿਹੜੇ ਅਪੜਾਏ ਗਏ ਆ। ਹਾਲਾਤਾਂ ਵਧਣ ਦਾ ਖਤਰਾ ਆ ਔਰ ਜਿਹੜੀਆਂ ਵੀਡੀਓ ਸਾਹਮਣੇ ਆਉਣ ਡਈਆਂ ਨੇ ਇੰਨੀਆਂ ਕਿ ਦਰਦਨਾਕ ਨੇ ਕਿ ਲਹੂ ਲਵਾਨ ਉਹ ਬੱਚੇ ਔਰ ਉਹਨਾਂ ਦੇ ਯੂਨੀਫਾਰਮਸ। ਹੁੰਦਾ ਕੋਈ ਸਰਕਾਰੀ ਸਕੂਲ ਤੇ ਹੁਣ ਨੂੰ ਨੋਟਿਸ ਲੈ ਲਿਆ ਜਾਣਾ। ਮੈਂ ਪ੍ਰਾਈਵੇਟ ਸਕੂਲਾਂ ਦੀ ਮੁਖਾਲਫਤ ਨਹੀਂ ਕਰ ਰਿਹਾ ਔਰ ਸਰਕਾਰੀ ਸਕੂਲਾਂ ਦੀ ਹਮਾਇਤ ਨਹੀਂ ਕਰ ਰਿਹਾ, ਪਰ ਮੈਂ ਸਰਕਾਰ ਦੇ ਦੋਹਰੇ ਮਿਆਰ ਦਾ ਇੱਥੇ ਜ਼ਰੂਰ ਦੱਸ ਪਾਉਣ ਲੱਗਾ। ਹੁਣ ਨੂੰ ਟੀਚਰ ਵੀ ਪ੍ਰਵੀਨ ਮੁਅੱਤਲ ਸਸਪੈਂਡ ਹੋਏ ਹੋਣੇ ਸੀ, ਪ੍ਰਿੰਸੀਪਲ ਵੀ ਹੈ ਜਿਹੜਾ ਉਹ ਗ੍ਰਿਫਤਾਰ ਹੋਇਆ ਹੋਣਾ ਸੀਗਾ, ਇਨਕੁਆਇਰੀਆਂ ਵੀ ਲੱਗ ਗਈਆਂ ਹੋਣੀਆਂ, ਨੋਟਿਸ ਵੀ ਲੈ ਲਿਆ ਹੋਣਾ ਆ। ਇਹ ਹੁਣ ਕਿਉਂਕਿ ਪ੍ਰਾਈਵੇਟ ਸਕੂਲ ਵਾਲੇ ਨੇ ਜਿਹੜੇ ਇਹਨਾਂ ਵੱਲੋਂ ਸਰਕਾਰ ਨੂੰ ਬਹੁਤ ਖਵਾਇਆ ਜਾਂਦਾ ਹੈ, ਦਿੱਤਾ ਜਾਂਦਾ ਹੈ ਲਾਇਸੈਂਸ ਦੀ ਮੱਦ 'ਚ ਆਪਣੀਆਂ ਕਲੀਅਰੈਂਸ, ਇਧਰ ਹੁਣ ਉਹਦਾ ਨੋਟਿਸ ਨਹੀਂ ਲਿਆ ਗਿਆ। ਮਰ ਗਏ ਬੱਚੇ ਉਹਨਾਂ ਮਾਪਿਆਂ ਦੇ ਜਿਨ੍ਹਾਂ ਨੇ ਪੜ੍ਹਨ ਲਈ ਭੇਜੇ ਸੀ, ਜਿਨ੍ਹਾਂ ਦੇ ਸੁਪਨੇ ਬਰਬਾਦ ਉਹਨਾਂ ਦੇ ਹੋਏ, ਪਰ ਸਰਕਾਰੀ ਨੋਟਿਸ ਜਿਹੜਾ ਨਹੀਂ ਲਿਆ ਗਿਆ। ਇਹ ਇਹੋ ਜਿਹਾ ਹੀ ਕੋਈ ਮਕਾਨ ਹੈ ਸੀਗਾ। ਕਲੀਅਰੈਂਸ ਜਦੋਂ ਦਿੱਤੀ ਗਈ ਇਸ ਬਿਲਡਿੰਗ ਦੀ ਕਿ ਠੀਕ ਇਹ ਪ੍ਰਾਈਵੇਟ ਸਕੂਲ ਬਣਨ ਦੇ ਕਾਬਿਲ ਹੈ, ਫੜੋ ਉਹਨਾਂ ਨੂੰ। ਇਹ ਤੇ ਹੋਣਾ ਵਾਲ ਦੀ ਖੱਲ ਆਈ ਜਾਏ ਤਾਂ ਕਿ ਬਾਕੀ ਕੰਨ ਹੋਣ। ਔਰ ਇਹ ਜਿਹੜੇ ਇਨੇ ਖੁੱਡਿਆਂ ਵਰਗੇ ਮਕਾਨ ਲੈ ਕੇ ਕਿਰਾਏ ਤੇ ਸਕੂਲ ਬਣਾਏ ਨੇ ਨਾ, ਉਹਨਾਂ ਤੋਂ ਛੁਟਕਾਰਾ ਹੋ ਜਾਏ। ਲੋਕਾਂ ਦੇ ਨਿਆਣੇ ਨੇ ਜਿਹੜੇ ਉਹ ਮੌਤ ਦੇ ਮੂੰਹ ਦੇ ਵਿੱਚ ਨਾ ਜਾਣ। ਬੜੀ ਇੱਕ ਜੀ ਦਰਦਨਾਕ ਖਬਰ ਆਈ ਹੈ ਔਰ ਪੂਰੇ ਸ਼ਹਿਰ ਦੇ ਵਿੱਚ ਸੋਗ ਦਾ ਆਲਮ ਹੈ ਜੀ। ਪੰਜਾਬ ਸਰਕਾਰ ਨੇ ਸੂਬੇ ਭਰ 'ਚ ਪਾਬੰਦੀ ਲੱਗੀਆਂ ਤਨਜ਼ੀਮਾਂ ਦੇ ਵੱਡੀ ਈਦ ਤੇ ਖੱਲਾਂ ਇਕੱਠੀਆਂ ਕਰਨ ਤੇ ਪਾਬੰਦੀ ਲਾ ਦਿੱਤੀ ਜੀ। ਜ਼ਾਹਿਰ ਹੈ ਜਿਹੜੀਆਂ ਤਨਜ਼ੀਮਾਂ ਤੇ UNO ਦੀ ਪਾਬੰਦੀ ਹੈ, ਪਾਕਿਸਤਾਨ 'ਚ ਵੀ ਉਹਨਾਂ ਤੇ ਪਾਬੰਦੀ ਹੈ, ਅਮਰੀਕਾ ਦੀ ਪਾਬੰਦੀ ਹੈ, ਪਾਕਿਸਤਾਨ 'ਚ ਵੀ ਪਾਬੰਦੀ ਹੈ, ਯੂਰਪੀ ਮੁਲਕਾਂ ਨੇ ਡਿਕਲੇਅਰ ਕੀਤਾ, ਅੱਤਗਰਦ ਗਰੁੱਪ ਨੇ, ਉਹਨਾਂ ਤੇ ਵੀ ਪਾਬੰਦੀ ਹੈ, ਪਾਕਿਸਤਾਨ ਨੇ ਡਿਕਲੇਅਰ ਕੀਤਾ ਕਿ ਇਹਨਾਂ ਨੂੰ ਨਹੀਂ ਖੱਲਾਂ ਦੇਣੀਆਂ, ਉਹਨਾਂ ਤੇ ਵੀ ਪਾਬੰਦੀ ਹੈ। ਖਤਰਾ ਇਹ ਹੈ ਕਿ ਬਲੋਚ ਅੱਤਗਰਦ ਨੇ ਜਿਹੜੇ ਉਹ ਤਨਜ਼ੀਮਾਂ ਦੇ ਨਾਂ ਦੇ ਉੱਤੇ ਖੱਲਾਂ ਇਕੱਠੀਆਂ ਕਰਨਗੇ। ਅਮਰੀਕਾ ਨੂੰ UNO ਨੂੰ ਚਿੰਤਾ ਹੈ ਕਿ ਹਾਫਿਜ਼ ਸਈਦ ਦੀਆਂ ਡੰਮੀ ਜਿਹੜੀਆਂ ਨਵੀਆਂ ਬਣੀਆਂ ਤਨਜ਼ੀਮਾਂ ਉਹ ਖੱਲਾਂ ਇਕੱਠੀਆਂ ਕਰਨਗੇ। ਹੁਣ ਈਦ ਆ ਜਿਹੜੀ ਉਹ ਜੂਨ ਮਹੀਨੇ ਦੇ ਵਿੱਚ ਆ ਰਹੀ ਹੈ ਜਾਂ ਮਈ ਦੇ ਆਖਰ ਤੇ ਆ ਰਹੀ ਹੈ, ਮੈਂ ਮਾਫੀ ਚਾਹੁੰਦਾ, ਐਸੇ ਮਹੀਨੇ 'ਚ ਡੰਗਰ ਲੋਕਾਂ ਨੇ ਲਿੱਲੇ ਨੇ ਜਾਂ ਲੈਣ ਦੇ ਨੇ ਜਾਂ ਲੈਣੇ ਨੇ, ਕੁਰਬਾਨੀਆਂ ਹੋਣੀਆਂ, ਫਿਰ ਇਹ ਖੱਲਾਂ ਨੇ ਜਿਹੜੀਆਂ ਡੋਨੇਸ਼ਨ 'ਚ ਦਿੱਤੀਆਂ ਜਾਂਦੀਆਂ। ਪੰਜਾਬ ਸਰਕਾਰ ਨੇ ਐਲਾਨ ਕਰ ਦਿੱਤਾ ਹੈ ਕਿ ਪਹਿਲੇ ਜਾ ਕੇ ਵੈਬਸਾਈਟ ਤੇ ਕਲੀਅਰੈਂਸ ਵੇਖੋ ਕਿ ਕਿਹੜੀ ਤਨਜ਼ੀਮ ਦੇ ਉੱਤੇ ਪਾਬੰਦੀ ਹੈ। ਉਹ ਤਨਜ਼ੀਮਾਂ ਦੇ ਲੋਕ ਜੇ ਖੱਲਾਂ ਇਕੱਠੀਆਂ ਕਰਨ ਆਉਂਦੇ ਨੇ, ਇੱਕ ਤੇ ਉਹਨਾਂ ਨੂੰ ਖੱਲਾਂ ਦੇਣੀਆਂ ਨਹੀਂ, ਦੂਜਾ
ਲਾਈਨ ਐਨਫੋਰਸਮੈਂਟ ਏਜੰਸੀਜ਼ ਨੂੰ ਇਤਲਾਹ ਦੇਵੋ ਕਿ ਇਹ ਖੱਲਾਂ ਇਕੱਠੀਆਂ ਕਰਨ ਦੇ ਨੇ, ਕਿਉਂਕਿ ਇਹਨਾਂ ਖੱਲਾਂ ਨੂੰ ਇਕੱਠੀਆਂ ਕਰਕੇ ਉਹਨਾਂ ਨੇ ਵੇਚਣਾ ਹੈ ਔਰ ਉਹਦੇ ਜਿਹੜਾ ਸਰਮਾਇਆ ਆਉਣਾ ਉਹ ਅੱਤਗਰਦੀ ਜਾਂ ਖੂਨ ਖਰਾਬੇ ਦੇ ਵਿੱਚ ਹੀ ਉਹਨਾਂ ਨੇ ਵਰਤਣਾ ਹੈ। ਮਕਸਦ ਇਹ ਹੈ ਕਿ ਇਹ ਜਿਹੜੀਆਂ ਤਨਜ਼ੀਮਾਂ ਨੇ ਇਹ ਕਮ ਅਜ਼ ਕਮ ਫੰਡਸ ਨੇ ਜਿਹੜੀਆਂ ਉਹ ਜਨਰੇਟ ਨਾ ਕਰ ਸਕਣ, ਇਸ ਕਰਕੇ ਇਹ ਬਕਾਇਦਾ ਐਲਾਨ ਜਿਹੜਾ ਉਹ ਕੀਤਾ ਗਿਆ। ਨਾਲ ਹੀ ਇਸ ਐਲਾਨ ਦੇ ਵਿੱਚ ਜਿਹੜੇ ਧਾਰਮਿਕ ਪੱਗ ਰੱਖਣ ਵਾਲੇ ਸਰਕਾਰੀ ਮੌਲਵੀ ਸਨ ਉਹਨਾਂ ਨੂੰ ਵੀ ਸੱਦਿਆ ਗਿਆ। ਉਹਨਾਂ ਨੇ ਇਹ ਆਖਿਆ ਕਿ ਜੀ ਜੁਮੇ ਦੇ ਜਿਹੜੇ ਖੁਤਬੇ ਹੁੰਦੇ ਨੇ, ਫਰਾਈਡੇ ਪ੍ਰੇਅਰ ਹੁੰਦੀ ਹੈ ਜਿਹੜੀ ਮੁਸਲਮਾਨਾਂ ਦੀ ਦੁਪਹਿਰ ਨੂੰ, ਉਹਦੇ ਵਿੱਚ ਧਾਰਮਿਕ ਆਲਮ ਮੌਲਾਨਾ ਮੌਲਵੀ ਨੇ ਜਿਹੜੇ ਉਹ ਨਸ਼ੇ ਤੋਂ ਬਚਣ ਵਾਸਤੇ ਲੋਕਾਂ ਨੂੰ ਸਲਾਹ ਦੇਣ ਜਾਂ ਪ੍ਰਚਾਰ ਉਹਦਾ ਜਿਹੜਾ ਉਹ ਕਰਨ। ਗੱਲਾਂ ਹੋਰ ਵੀ ਹੋਈਆਂ ਪਰ ਸਭ ਤੋਂ ਵੱਡਾ ਮਾਮਲਾ ਜਿਹੜਾ ਸੀਗਾ ਉਹ ਡਿਸੀਜਨ ਇਹ ਹੈ ਕਿ ਐਸੀਆਂ ਤਨਜ਼ੀਮਾਂ ਜਿਹੜੀਆਂ ਇੰਟਰਨੈਸ਼ਨਲ ਔਰ ਨੈਸ਼ਨਲ ਲੈਵਲ ਤੇ ਪਾਬੰਦੀ ਦਾ ਸ਼ਿਕਾਰ ਨੇ ਉਹਨਾਂ ਨੂੰ ਨਾ ਤੇ ਕੁਰਬਾਨੀ ਦੇ ਡੰਗਰਾਂ ਦੀਆਂ ਖੱਲਾਂ ਦਵੋ ਔਰ ਨਾ ਉਹਨਾਂ ਨੂੰ ਇਕੱਠੀਆਂ ਕਰਨ ਦਵੋ, ਔਰ ਅਗਰ ਤੁਹਾਡੇ ਕੋਲ ਜਾਣਕਾਰੀ ਹੋਵੇ ਤੇ ਉਹਦੀ ਇਤਲਾਹ ਹੈ ਜਿਹੜੀ ਉਹ ਦਵੋ। ਇਹ ਸੀਗਾ ਜੀ ਇਸ ਇਕੱਠ ਦੇ ਵਿੱਚ ਹੋਇਆ ਫੈਸਲਾ ਜੀ। ਮਸੂਦ ਦੇ ਨਾਲ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਸੀ ਜਾਂਦੇ ਕਰਦੇ ਹੁੰਨੇ ਆ ਜੀ। ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਪੰਜਾਬੀ ਰੇਡੀਓ ਯੂਐਸਏ ਦਾ ਫੇਸਬੁੱਕ ਹੈ, YouTube ਹੈ, ਇੰਸਟਾਗ੍ਰਾਮ ਹੈ, ਉੱਥੇ ਵੀ ਪੇਸ਼ ਕੀਤੀਆਂ ਜਾਂਦੀਆਂ। ਇਹਨਾਂ ਖਬਰਾਂ ਨੂੰ ਤੁਸੀਂ ਪੰਜਾਬੀ ਰੇਡੀਓ ਯੂਐਸਏ ਦੇ ਫ੍ਰੈਸਨੋ ਕੈਲੀਫੋਰਨੀਆ ਸਟੂਡੀਓਜ਼ ਤੋਂ ਹਫ਼ਤੇ 'ਚ 5 ਦਿਨ ਮੰਡੇ ਟੂ ਫਰਾਈਡੇ ਮੇਰੇ ਔਰ ਪ੍ਰਵੀਨ ਦੇ ਨਾਲ ਵੇਖ ਵੀ ਸਕਦੇ ਹੋ, ਸੁਣ ਵੀ ਸਕਦੇ ਹੋ। ਤੇ ਜੇ ਸਮਝਦੇ ਜੇ ਕਿ ਇਹ ਖਬਰਾਂ ਇਸ ਕਾਬਲ ਨੇ ਕਿ ਤੁਹਾਡੇ ਕਾਰੋਬਾਰ ਔਰ ਵਪਾਰ ਦੇ ਵਧਾਅ ਵਾਸਤੇ ਫਾਇਦਾਮੰਦ ਸਾਬਤ ਹੋ ਸਕਦੀਆਂ ਤੇ ਇਹਨਾਂ ਨੂੰ ਸਪਾਂਸਰ ਵੀ ਕਰੋ। ਸਪਾਂਸਰਸ਼ਿਪ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚੋਂ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।